इस टाइम मेरे पिछे जी तुसी देखते हैं इमारत ये मसीत है, पर यह कोई 6000 साल पुरानी मसीत नहीं है। ये बाद विच बनी। बाद किद्दां बनी कि मसीत के मगरले पासे तुहानूं विखाने आ किसी अल्लाह के प्यारे का कोई मज़ार बनया। तो वह जिथे भी किते दरवेश का होगी ना ढेरी होगी, वो लागे मसीत जरूर होगी। ਉਹੀ ਗੱਲ चली आ रही है। उस वक्त ਦੇ ਵਿੱਚ 500 साल हो गए होने मुगलों के दौर की गल आ, जदों पिछे मज़ार बनया तो फिर लागे मसीत बनी। ये मसीत का वो नक्शा उही है जिहड़ा पुराणियां दा हुंदा सी, या जिवें बादशाहां दे खास कबरस्तान दे बादशाहां दे खास जिहड़ा हुंदी सी ना खानदानी मसीत हुंदी सी। ये वो नक्शा 5 मेहराबां वाली सादे हैं। ये लाहौर दे विच भी बड़ियां किले दे विच या जिथे सज्जे खब्बे वो है। तो यदा वो नहीं चलिए फिर अगे बात। अच्छा, वो जो मैं तुहानूं अगे मसीत विखाई ना पुरानी, वो 500 साल आ, ये हड़प्पे तो बाद की गल दसी। ਉਹਦੇ ਤੁਹਾਨੂੰ ਮੈਂ ਦੱਸਿਆ ਸੀ ਮਗਰਲੇ ਪਾਸੇ ਦਰਬਾਰ ਸ਼ਰੀਫ। ਇਹ ਦਰਬਾਰ ਦੇ ਨਾਲ ਮੁਤਸਿਲ ਉਹ ਮਸੀਤ ਬਣਾਈ ਸੀ, ਕਿਉਂਕਿ ਹਰ ਦਰਬਾਰ ਜਿੱਥੇ ਵਲੀ ਦਾ ਡੇਰਾ ਨਾ ਉੱਥੇ ਰੱਬ ਦਾ ਘਰ ਬਣਾਇਆ ਜਾਂਦਾ ਬਾਤ ਬਾਤ। ਪਰ ਇੱਥੇ ਵੱਡੀ ਗੱਲ ਜਿਹੜੀ ਤੁਹਾਨੂੰ ਵਿਖਾਣੇ ਵੀ ਜਿਹੜੀ ਇੱਥੇ ਕਬਰ ਬਣੀ ਆ ਨਾ ਮੜੀ ਬਣੀ, ਉਹ ਲੰਮੀ ਬੜੀ ਆ। ਮੈਂ ਕਹਿੰਦਾ ਦੋ ਹੈ 9 ਗਜ਼ ਲੰਮੀ। ਕਿਉਂ ਜੀ, 9 ਗਜ਼ ਤਾਂ ਹੋਣੀ, 9 ਗਜ਼ ਲੰਮੀ ਕਬਰ ਆ ਜਾਓ। ਇਹ ਜ਼ਰੂਰੀ ਨਹੀਂ ਵੀ ਇਹ ਜਿਹੜੇ ਜਿਨ੍ਹਾਂ ਨੂੰ ਦਫਨਾਇਆ ਗਿਆ ਇੱਥੇ ਵੀ ਉਹਨਾਂ ਦਾ ਕੱਦ ਐਡਾ ਲੰਬਾ ਹੋਊਗਾ। ਇਹ ਵੀ ਸੁਣਨ 'ਚ ਆਇਆ ਕਿ ਉਸ ਵਕਤ ਦੇ ਜਿਹੜੇ ਫੌਜ ਦੇ ਕੋਈ ਸਿਪਾਹ ਸਲਾਰ ਜਿਨ੍ਹਾਂ ਨੇ ਇੱਥੇ ਸਲਾਮ ਫੈਲਾਇਆ ਨਾ, ਉਹਨਾਂ ਦੇ ਨਾਲ ਉਹਨਾਂ ਦਾ ਅਲਮ ਦਫਨਾਇਆ ਜਾਂਦਾ ਸੀ। ਇਹ ਵੀ ਇੱਕ ਸਬੂਤ, ਇੱਕ ਰਵਾਇਤ ਮਿਲਦੀ ਆ ਕਿ ਜਿਹੜਾ ਸਿਪਾਹ ਸਲਾਰ ਫੌਜ ਦੇ ਸਭ ਦੇ ਅੱਗੇ ਹੁੰਦਾ ਸੀ ਨਾ, ਵੀ ਉਹਦੇ ਕੋਲ ਅਲਮ ਹੁੰਦਾ ਸੀ। ਅਲਮ 30 ਫੁੱਟ ਦਾ ਵੀ ਹੁੰਦਾ ਸੀ, ਪਰ ਉਹ ਸਣੇ ਅਲਮ ਕਹਿੰਦੇ ਦਫਨਾਇਆ ਜਾਂਦਾ ਸੀ। ਇਹ ਕਬਰ ਇਸ ਵਾਸਤੇ ਵੀ ਲੰਬੀ ਹੋ ਸਕਦੀ ਹੈ। ਬਾਕੀ ਇੱਥੇ ਆ ਲੋਕਾਂ ਦੀਆਂ ਮੰਨਤਾਂ ਮੁੰਨਤਾਂ ਤੁਸੀਂ ਦੇਖ ਸਕਦੇ ਆ ਦੀਵਿਆਂ ਦੀ ਜਗ੍ਹਾ, ਚਿਰਾਗ ਬਾਲੇ ਆ। ਲਓ ਜੀ, ਆ ਨਾ ਜਿਹੜਾ ਇੱਥੇ ਦਰਬਾਰ ਸ਼ਰੀਫ ਆ ਉਹਦੇ ਸਾਹਮਣੇ ਮੇਨ ਬੂਹੇ ਦੇ ਅੱਗੇ ਆ ਜੰਗਲਾ ਲਾ ਕੇ ਆ 3 ਪੱਥਰ ਪਏ ਆ। ਇੱਕ ਗੋਲ ਆ ਤੇ ਉਹ 2 ਨਿੱਕੇ ਆ, ਉਹਨਾਂ ਦੇ ਵਿੱਚ ਸਰਾਖ ਵੀ। ਇਹਨਾਂ ਦੇ ਬਾਰੇ ਦੇ ਵਿੱਚ ਕਹਿੰਦੇ ਆ ਵੀ ਇਹ ਬਾਬੇ ਦੀਆਂ ਅੰਗੂਠੀਆਂ ਸੀ, ਕੋਈ ਚੱਕਣ ਲੱਗਿਆ ਸੀ ਪੱਥਰ ਦੀਆਂ ਬਣ ਗਈਆਂ। ਖੈਰ ਉਹ ਜੋ ਵੀ ਆ ਇੱਥੇ ਜੋ ਸੁਣਿਆ ਸੀ ਉਹੀ ਤੁਹਾਨੂੰ ਦੱਸ ਰਹੇ ਹਾਂ। ਅੱਛਾ, ਟੁਰਦਿਆਂ ਨਾ ਸਾਨੂੰ ਖਾਸਾ ਟਾਈਮ ਹੋ ਗਿਆ। ਅਸੀਂ ਦੇਖਦੇ ਫਿਰਦੇ ਹਾਂ, ਬੜਾ ਕੁਝ ਦੇਖਿਆ ਇੱਥੇ। ਪਰ ਇੱਕ ਗੱਲ ਨੋਟ ਕੀਤੀ ਆ, ਅੱਗੇ ਉਹ ਮਿਊਜ਼ੀਅਮ 'ਚ ਵੀ ਜਾ ਕੇ ਛਾਵਾਂ ਦੇਖੀਆਂ, ਬੜਾ ਕੁਛ ਇਹਨਾਂ ਨੇ ਇੱਥੋਂ ਪੱਟ ਕੇ ਨਾ ਕੱਢਿਆ ਅਤੇ ਉਹ ਰੱਖਿਆ ਹੈ ਵਿਖਾਉਣ ਨੂੰ। ਮੈਂ ਨਾ ਇਹਨਾਂ ਦੀ ਜਿਹੜੀ ਬੰਦੇ ਦੱਸਦੇ ਨਾ ਵੀ ਤਰੱਕੀ ਦੀ ਵਜ੍ਹਾ, ਮੈਂ ਤੁਹਾਨੂੰ ਅੱਗੇ ਇੱਕ ਦੱਸੀ ਸੀ, ਅਤੇ ਇੱਕ ਮੈਂ ਵੱਡੀ ਗੱਲ ਜਿਹੜੀ ਲੱਭੀ ਹੈ ਨਾ ਇਸ ਕੌਮ ਦੀ ਜਿਹੜੀ ਗਰਕ ਹੋ ਗਈ। ਇਸ ਹੜੱਪਾ ਸ਼ਹਿਰ ਦੀ ਜਿਹੜੀ ਬਾਦਸ਼ਾਹੀ ਸੀ ਨਾ, ਉਹਨਾਂ ਦੀ ਫੌਜ ਹੈ ਨਹੀਂ ਸੀ। ਲੈ ਉਹ ਤਾਂ ਤਰੱਕੀ ਕਰਕੇ, ਗੁੱਸਾ ਨਾ ਕਰੀ ਮੇਰੀ ਗੱਲ ਦਾ, ਉਹਨਾਂ ਕੋਲ ਫੌਜ ਹੈ ਹੀ ਨਹੀਂ ਸੀ। ਉਹਨਾਂ ਦਾ ਕਿਸੇ ਨਾਲ ਲੇਗਾ ਦੇਗਾ ਹੀ ਹੈ ਨਹੀਂ ਸੀ। ਕਹਿੰਦੇ ਇੰਨਾ ਕੁਛ ਇੱਥੋਂ ਪੱਟ ਕੇ ਨਿਕਲੇ ਘੜੇ ਕੜਵੰਜੀਆਂ, ਬੜਾ ਕੁਛ ਇੱਥੋਂ ਢੱਗਿਆਂ ਦੀਆਂ ਉਹ ਮੂਰਤੀਆਂ, ਬੜਾ ਕੁਛ, ਲੇਕਿਨ ਕੋਈ ਹਥਿਆਰ ਨਹੀਂ ਨਿਕਲਿਆ ਇੱਥੋਂ। ਕੋਈ ਨਾਮੋ ਨਿਸ਼ਾਨ ਹੈ ਨਹੀਂ ਕਿਸੇ ਹਥਿਆਰ ਦਾ, ਕਿਸੇ ਫੌਜੀ ਦਾ, ਕੋਈ ਐਸੀ ਗੱਲ ਨਹੀਂ ਹੈ। ਬੜਾ ਪੁਰਅਮਨ ਸ਼ਹਿਰ ਰਿਹਾ ਆਪਣੇ ਦੌਰ ਦਾ, ਪੁਰਅਮਨ, ਤਰੱਕੀ ਯਾਫਤਾ। ਮੈਂ ਕਹਿੰਦਾ ਵੀ ਹੁਣ ਮੈਂ ਕਿਹੜੇ ਸ਼ਹਿਰ ਨਾਲ ਇਹਨੂੰ ਦੇਵਾਂ ਮਿਸਾਲ, ਵੀ ਇਸ ਟਾਈਮ ਦਾ ਜਿਹੜਾ ਸਭ ਤੋਂ ਵੱਡਾ ਅਤੇ ਪੁਰਸਕੂਨ ਪੁਰਅਮਨ ਸ਼ਹਿਰ ਹੋਵੇ ਨਾ, ਉਹਦੇ ਵਰਗਾ ਇਹ ਨਿਕਲਿਆ। ਜਿਵੇਂ ਹੁਣ ਪਿੱਛੇ ਜੇ ਕਹਿੰਦੇ ਸੀ ਨਾ ਨਿਊਜ਼ੀਲੈਂਡ ਸਭ ਤੋਂ ਪੁਰਅਮਨ ਨਿਕਲਿਆ ਦੁਨੀਆ 'ਚ, ਇੱਦਾਂ ਹੀ ਇਹ ਆਪਣੇ ਦੌਰ ਦਾ ਪੁਰਅਮਨ ਮੁਲਕ ਸੀ, ਪੁਰਅਮਨ ਸ਼ਹਿਰ ਸੀ ਜਿੱਥੇ ਲੋਕ ਵੱਸਦੇ ਸੀ। ਤੁਸੀਂ ਕਹੋਗੇ ਵੀ ਤਰੱਕੀ ਨਾਲ ਆਰਮੀ ਨਾ ਹੋਣ ਦਾ ਕੀ ਤਲਕ ਆ? ਮੈਂ ਕਹਿੰਦਾ ਕਿਸੇ ਇੱਕ ਘਰ ਦੀ ਵੀ ਕਿਸੇ ਦੂਸਰੇ ਘਰ ਨਾਲ ਦੁਸ਼ਮਣੀ ਹੋ ਜੇ ਨਾ, ਸਿਆਣੇ ਕਹਿੰਦੇ ਉਜੜ ਜਾਂਦਾ। ਸਾਲਾਂ ਦੀ ਕਮਾਈ ਜਿਹੜੀ ਹੈ ਨਾ ਉਹ ਤਰੀਕਾਂ ਭੋਗਦਿਆਂ ਟੱਪ ਜਾਂਦੀ ਹੈ ਥਾਣੇ ਕਚਹਿਰੀਆਂ ਦੇ ਵਿੱਚ। ਅਤੇ ਇਸ ਕੌਮ ਨੇ ਕਿਸੇ ਨਾਲ ਲੜਾਈ ਲਈ ਨਹੀਂ, ਇਹਨਾਂ ਨੇ ਕੋਈ ਫਜ਼ੂਲ ਖਰਚਾ ਕੀਤਾ ਹੀ ਨਹੀਂ। ਫੌਜਾਂ ਰੱਖਣੀਆਂ, ਫੌਜਾਂ ਸੰਭਾਲਣੀਆਂ, ਫੌਜਾਂ ਟੋਰਨੀਆਂ ਬੜੀਆਂ ਔਖੀਆਂ, ਬੜੇ ਕਲੇ ਦੇ ਕੰਮ ਆ। ਹਰ ਸ਼ੈ ਲੱਗ ਜਾਂਦੀ ਆ, ਕੌਮ ਕੁਰਬਾਨੀਆਂ ਦਿੰਦੀ ਆ, ਫਿਰ ਜਾ ਕੇ ਲੜਾਈਆਂ ਲੜ ਹੁੰਦੀਆਂ। ਅਤੇ ਪਿੱਛੇ ਮੁਲਕ ਜਿਹੜੇ ਆ ਨਾ ਉਹ ਗਰੀਬ ਤੋਂ ਅਮੀਰ ਹੋ ਜਾਂਦੇ ਆ ਅਤੇ ਅਮੀਰ ਤੋਂ ਗਰੀਬ ਹੋ ਜਾਂਦੇ ਆ। ਇਹ ਐਸੀਆਂ ਛਾਵਾਂ। ਇਹਨਾਂ ਨੇ ਨਾ ਫੌਜ ਸੀ ਨਾ ਕੋਈ ਖਰਚਾ ਸੀ ਫੌਜ ਦਾ। ਫੌਜ ਦਾ ਖਰਚਾ ਬਹੁਤ ਹੁੰਦਾ ਨਾ, ਹਾਂਜੀ, ਕਿਸੇ ਫੌਜ ਉਸ ਟਾਈਮ ਦੇ ਹਿਸਾਬ ਨਾਲ ਗੱਲ ਕਰਦਾ, ਘੋੜੇ, ਊਂਠ ਅਤੇ ਉਹ ਦੇਣੇ ਅਸਲੇ, ਉਸ ਦੌਰ ਦੇ ਹਿਸਾਬ ਨਾਲ ਉਹ ਖਰਚਾ ਉਹਨਾਂ ਨੇ ਆਪਣਾ ਬਚਾ ਲਿਆ। ਕਿਸੇ ਨਾਲ ਦੁਸ਼ਮਣੀ ਲਈ ਨਹੀਂ ਅਤੇ ਆਪਣੀ ਤਰੱਕੀ ਕਰਦੇ ਰਹੇ। ਆਹ ਵੱਡੀ ਵਜ੍ਹਾ ਸੀ ਤਰੱਕੀ ਕਰਨ ਦੀ।
ਅੱਛਾ ਜੀ, ਜਦੋਂ ਵੀ ਹੜੱਪੇ ਤੁਸੀਂ ਆਓ, ਹੜੱਪੇ ਦਾ ਵਲਾਗ ਬਣਾਉਣ ਵਾਸਤੇ, ਹੜੱਪਾ ਦੇਖਣ ਵਾਸਤੇ, ਫਿਰਨ ਟੁਰਨ ਵਾਸਤੇ 2-3 ਗੱਲਾਂ ਦਾ ਖਿਆਲ ਰੱਖਿਓ। ਇੱਕ ਤਾਂ ਪਾਣੀ ਦੀ ਬੋਤਲਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ, ਤੁਹਾਡੇ ਪੈਰਾਂ ਦੇ ਵਿੱਚ ਜੋਗਰ ਬੂਟ ਹੋਣੇ ਚਾਹੀਦੇ ਆ, ਦੂਏ ਬੂਟ ਨਾ ਹੋਣ, ਤੇ ਟਰੋਜ਼ਰ ਸ਼ਰਟ ਚਾਹੇ ਪਾਇਆ ਹੋਵੇ, ਤੇ ਰੋਟੀ ਆਪਣੀ ਬੰਨ ਕੇ ਲਿਆਓ। ਇਹਨਾਂ ਨੇ ਕੰਟੀਨ ਬੂਹੇ ਲਾਗੇ ਬਣਾਈ ਆ, ਅਗਾਂ 3 ਮੁਰੱਬੇ ਜਿਹੜਾ 4 ਮੁਰੱਬੇ ਸਫ਼ਰ ਕਰਨਾ, ਉਂਝ ਜਗ੍ਹਾ ਥੋੜੀ ਆ ਇਹ, ਪਰ ਉਹ ਸੜਕੀਆਂ ਬਣਾਈਆਂ ਘੁੰਮ ਘੁਮਾ ਕੇ, ਉਹ ਤਾਂ ਹੇਠਾਂ ਚੜ੍ਹ ਕੇ ਇੱਕ ਤਾਂ ਭੁੱਖ ਲੱਗ ਜਾਂਦੀ, ਇੱਕ ਬੰਦਾ ਉਹ ਮੁੱਕ ਜਾਂਦਾ। ਇਦਾਂ ਦਾ ਇੰਤਜ਼ਾਮ ਆਪਣਾ ਪੂਰਾ ਕਰਕੇ ਆਓ, ਫਿਰ ਪੂਰਾ ਦੇਖ ਹੁੰਦਾ ਹੈ। ਤੇ ਉਂਝ ਦੇਖਣ ਵਾਲੀ ਜਗ੍ਹਾ ਹੈ, ਬੰਦੇ ਨੂੰ ਬੜਾ ਕੁਝ ਇੱਥੇ ਇਬਰਤ ਮਿਲਦੀ, ਬੰਦੇ ਦਾ ਦਿਮਾਗ ਖੁੱਲਦਾ, ਅੱਗੇ ਕੰਮ ਕਰਦਾ, ਬੰਦਾ ਸ਼ੈ ਕੀ ਆ ਤੇ ਮਿੰਟ 'ਚ ਕੀ ਹੋ ਜਾਂਦਾ। ਇੱਧਰਲਾ ਪਾਸਾ ਅਸੀਂ ਸਾਰਾ ਵੇਖ ਆਏ ਹਾਂ। ਇੱਧਰਲੇ ਪਾਸੇ ਨਾ ਸੜਕੀ ਕੋਈ ਨਹੀਂ ਜਾਂਦੀ, ਤਾਂ ਟਿੱਬੇ ਤਾਂ ਠਾਂ ਇੱਦਾਂ ਹੀ ਆ, ਤੇ ਜੰਗਲ ਵੀ ਆ ਬਾਣ। ਤੇ ਇੱਧਰ ਜੇ ਨਿਗਾਹ ਮਾਰਦੇ ਆ, ਜੇ ਕੁਛ ਹੈ ਹੋਈ ਤਾਂ ਤੁਹਾਨੂੰ ਉਹ ਵੀ ਵਿਖਾਉਂਦੇ ਆ। ਇੱਥੇ ਹੜੱਪੇ ਦੇ ਵਿੱਚ ਨਾ, ਜਿੱਥੇ ਇਹ ਸਰਕਾਰੀ ਜਗ੍ਹਾ ਬਣਾਈ ਉਹਨਾਂ ਨੇ ਵਿੱਚੋਂ ਘੇਰੀ ਹੋਈ ਹੈ, ਦਫ਼ਤਰ ਬਣਾਇਆ ਹੋਣਾ ਕੋਈ, ਤੇ ਉਹਦੇ ਵਿੱਚ ਇੱਕ ਬੋਰਡ ਲੱਗਾ, ਮੈਂ ਤੁਹਾਨੂੰ ਬੋਰਡ ਵਿਖਾਉਣਾ। ਮੈਂ ਕਹਿੰਦਾ ਜੇ ਬਹੁਤਾ ਨਹੀਂ ਨਾ ਤੇ 3000 ਸਾਲ ਪੁਰਾਣਾ ਤਾਂ ਬੋਰਡ ਇਹ ਮੈਨੂੰ ਮਾਲੂਮ ਹੁੰਦਾ ਵੀ ਉਹਦੀਆਂ ਜਿਹੜੀ ਉਹ ਦਾੜੀ ਜੀ ਨਹੀਂ ਹੁੰਦੀ, ਉਹ ਜੜ੍ਹਾਂ ਜੀਆਂ ਉੱਤੋਂ ਆ ਕੇ ਜਿੱਥੇ ਲੱਗਦੀਆਂ ਰਹੀਆਂ ਉੱਥੇ ਹੀ ਉਹ ਤਣਾ ਬਣਦਾ ਰਿਹਾ। ਹੇਠੋਂ ਜੜ੍ਹਾਂ ਵਿਖਾ, ਹੇਠੋਂ ਹੇਠ ਜਾਣ ਦੇ ਹੇਠ, ਵੀ ਜਿੱਥੇ ਹੇਠ ਆ ਕੇ ਉਹ ਦਾੜੀ ਜਿਹਨੂੰ ਸਾਦੇ ਨਾ ਬੋਰਡ ਦੀ ਦਾੜੀ, ਉਹ ਜਿੱਥੇ ਹੇਠ ਆ ਕੇ ਲੱਗਦੀ ਰਹੀ ਆ, ਲੈ ਉੱਥੇ ਹੀ ਉਹ ਜੜ੍ਹਾਂ ਬਣਦੀਆਂ ਗਈਆਂ। ਤੇ ਕੋਈ 10 ਮਰਲਿਆਂ ਦੇ ਵਿੱਚ ਇਹਦਾ ਤਣਾ ਫੈਲਿਆ ਹੈ, ਜਿਹੜਾ ਹਿਸਾਬ ਬਣਿਆ। ਬਹੁਤ ਪੁਰਾਣਾ, ਬੜਾ ਕਦੀਮੀ ਬੋਰਡ ਆ, ਤੇ ਹਾਲੇ ਖਲੋਤਾ ਵੀ ਹਰਾ ਕਚੂਰ ਆ। ਮੈਂ ਕਹਿੰਦਾ ਪੱਤੇ ਹੀ ਪੱਤੇ ਆ ਉੱਤੇ, ਛੋਟੇ ਪੱਤੇ ਦਾ, ਗੋਲ ਪੱਤੇ ਦਾ, ਬੜਾ ਨਸਲੀ ਬੋਰਡ ਲੱਗਾ, ਇਦਾਂ ਦਾ ਲੱਭਦਾ ਹੀ ਕੋਈ ਨਹੀਂ ਆਮ। ਚਲੋ ਜੀ ਠੀਕ ਹੈ। ਅਸੀਂ ਮਿਊਜ਼ੀਅਮ ਦੇ ਵਿੱਚੋਂ ਦੇਖ ਕੇ ਆਏ, ਉਹਨਾਂ ਨੇ ਉੱਥੇ ਵੀਡੀਓ ਬਣਾਉਣ ਨਹੀਂ ਦਿੱਤੀ, ਕੋਈ ਹੋਣਾ ਇਹਨਾਂ ਦਾ ਕਾਨੂੰਨ। ਤੇ ਉਹਦੇ ਵਿੱਚ ਅਸੀਂ ਵੇਖਿਆ ਕਿ 2 ਢਾਂਚੇ ਪਏ ਆ, ਇੱਕ ਤੀਮੀ ਦਾ, ਇੱਕ ਬੰਦੇ ਦਾ। ਢਾਂਚਿਆਂ ਦਾ ਕੱਦ ਜਿਹੜਾ ਤੀਮੀ ਬੰਦੇ ਦਾ ਨਾ 5-6 ਫੁੱਟ ਹੋਣਾ, ਪਰ ਉੱਥੇ ਇੱਕ ਸ਼ੈ ਵੇਖੀ ਹੈ ਵੀ ਜਿਹੜੇ ਮਟਕੇ ਪਏ ਆ ਨਾ, ਉਹ ਬੰਦਾ ਅੱਜ ਦਾ ਬੰਦਾ ਚੁੱਕ ਨਹੀਂ, 5-6 ਫੁੱਟ ਦਾ ਬੰਦਾ ਉਹ ਮਟਕਾ ਨਹੀਂ ਚੁੱਕ ਸਕਦਾ। ਉਹਦੇ ਮਟਕੇ ਦਾ ਜਿਹੜਾ ਆਪਣਾ ਵਜ਼ਨ ਆ ਉਹ 1 ਮਣ ਤੋਂ ਉੱਤੇ ਆ, ਤੇ ਉਹਦੇ ਵਿੱਚ ਜੋ ਕੁਛ ਆਂਦਾ ਉਹ ਭਰ ਕੇ, ਕਣਕ ਹੀ ਭਰ ਲਈਏ ਨਾ, ਤੇ ਉਹ ਮਟਕਾ ਘੱਟ ਤੋਂ ਘੱਟ ਵੀ 3.5 ਮਣ 4 ਮਣ ਦਾ ਬਣ ਜਾਂਦਾ। ਉਹ ਕਿੱਦਾਂ ਇਹ ਚੱਕਦੇ ਹੋਣੇ। ਬਾਕੀ ਉਹਨਾਂ ਦੇ ਜ਼ੇਵਰ ਪਏ ਆ, ਕੋਈ ਆ ਮਿੱਟੀ ਦੇ ਬਣਾਏ ਹੋਏ, ਮਿੱਟੀ ਦੀਆਂ ਉਹਨਾਂ ਦੀ ਕੋਈ ਘਰ ਵਰਤਣ ਵਾਲੀਆਂ ਛਾਵਾਂ ਪਈਆਂ, ਇੱਦਾਂ ਦੀਆਂ ਉਹ ਛਾਵਾਂ। ਇੱਟ ਜਿਹੜੀ ਉਹ ਮਿਊਜ਼ੀਅਮ 'ਚ ਪਈ ਆ, ਉਹ ਐਡੀ ਇੱਟ ਆ, 2 ਫੁੱਟ ਲੰਬੀ ਆ ਤੇ 1 ਫੁੱਟ ਚੌੜੀ ਆ, ਵੱਡੀ ਇੱਟ ਆ। ਪਰ ਜਿਹੜੀ ਇੱਟਾਂ ਅਸੀਂ ਉੱਥੇ ਵੇਖ ਕੇ ਆਏ ਆ, ਉਹ ਇੱਦਾਂ ਦੀਆਂ ਹੀ ਆ, ਸਾਡੇ ਨਾਲ ਦੀਆਂ ਹੀ ਆ। ਤੇ ਇੱਕ ਸ਼ਾਇਦ ਉੱਥੇ ਹੋਰ ਦੇਖੀ ਸੀ, ਸਟਾਪ ਕਰੀ। ਤੇ ਉਹ ਮਿਊਜ਼ੀਅਮ ਦੇ ਵਿੱਚ ਵੀ ਕੋਈ ਐਸਾ ਹਥਿਆਰ ਨਹੀਂ ਅਸੀਂ ਦੇਖਿਆ ਵੀ ਜਿਹੜਾ ਕੋਈ ਜੰਗੀ ਹਥਿਆਰ ਹੋਵੇ, ਜਾਂ ਬੜਾ ਹਥਿਆਰ ਵੀ ਉਹਦੇ ਜਿਹੜੇ ਘਰ ਵਰਤਣ ਵਾਲੀਆਂ ਛਾਵਾਂ ਨਾ, ਕੋਈ ਛੁਰੀ ਚਾਕੂ ਜਿਹੜੇ, ਉਹ ਇੱਦਾਂ ਦੀਆਂ ਛਾਵਾਂ ਉੱਤੇ ਪਈਆਂ, ਹੋਰ ਨਹੀਂ। ਤੇ ਬਾਕੀ ਆਹ ਸੀ ਹੜੱਪੇ ਦੀ ਤਾਰੀਖ, ਜੋ ਅਸੀਂ ਤੁਹਾਡੇ ਤੱਕ ਪਹੁੰਚਾ ਸਕੇ ਹਾਂ ਆਪਣੀ ਮਾਂ ਬੋਲੀ ਦੇ ਵਿੱਚ। ਜੋ ਸਾਨੂੰ ਸਮਝ ਆਈ, ਜੋ ਸਮਝ ਆਈ ਅਸੀਂ ਉਹ ਰਾਏ ਦਿੱਤੀ ਆ। ਜੇ ਚੰਗੀ ਲੱਗੇ ਤੇ ਦੱਸਿਓ, ਫਿਰ ਠੀਕ ਹੈ। ਦੱਸਣਾ ਤੁਸੀਂ ਕੀ ਹੈ, ਬਸ ਦੇਖ ਲਿਓ। ਤੇ ਠੀਕ ਹੈ, ਬੜੀ ਮਿਹਰਬਾਨੀ, ਤੁਸੀਂ ਆਪਦੇ ਘਰ